अस्सलाम वालेकुम दोस्तों, मैं हाफिज़ शहजाद ते तुसीं वेख रहे हो मेरे यूट्यूब चैनल। तो दोस्तों अज की वीडियो में असी गलबात कर सही कि वकार भिंडर ਜਿਹੜਾ ਸੈਲਾਬ ਜ਼ੈਦਗਾਨ ਦੀ ਮਦਦ ਕਰ ਰਹੀ ਨਾ, ਉਸ ਦਾ ਇੱਕ ਬਹੁਤ ਵੱਡਾ ਇਨਾਮ ਮਿਲਿਆ। ਉਸ ਦੇ ਬਾਰੇ ਕੁਝ ਗੱਲਬਾਤ ਕਰ ਸਾਈ। ਕੁਝ ਅਸੀਂ ਤੁਹਾਨੂੰ ਸੈਲਾਬ ਦੀਆਂ ਵੀਡੀਓ ਵਿਖਾਈ, ਐਸੀ ਵੀਡੀਓਜ਼ ਕਿ ਜੋ ਕੁਝ ਤੁਸੀਂ ਪਹਿਲੇ ਵੇਖ ਚੁੱਕੇ ਹੋ ਨਾ, ਉਹ ਤਾਂ ਤੁਸੀਂ ਸਮਝ ਲਓ ਕਿ ਆਟੇ ਵਿੱਚ ਨਮਕ ਬਰਾਬਰ ਹੈ। ਤੇ ਉਹ ਤਾਂ ਤਬਾਹੀ ਸਮਝ ਲਓ ਕਿ ਮਤਲਬ ਬਹੁਤ ਘੱਟ ਹੋਈ ਤੇ ਹੋਈ ਕੋਈ ਨਹੀਂ। ਤੇ ਉਸ ਤੋਂ ਬਾਅਦ ਦੋਸਤੋ ਇੱਕ ਹੋਰ ਅਸੀਂ ਅੱਜ ਦੀ ਵੀਡੀਓ ਵੀ ਤੁਹਾਨੂੰ ਵਿਖਾਈ ਕਿ ਸਾਡੀ ਅੱਜ ਦੀ ਬੁੱਧ ਦੀ ਜਿਹੜੀ ਰੂਟੀਨ ਹੈ ਨਾ, ਉਹ ਕੀ ਹੁੰਦੀ ਤੇ ਕਿਹੜੇ ਸੈਲਮੈਨ ਸਾਡੇ ਕੋਲ ਆਉਂਦੇ ਨੇ ਤੇ ਕਿ ਉਹਨਾਂ ਨੂੰ ਪੇਮੈਂਟ ਦੇਣੀ ਹੁੰਦੀ ਤੇ ਕਿਸ ਹਿਸਾਬ ਨਾਲ ਅਸੀਂ ਚੱਲਣਾ ਹੁੰਦਾ, ਇਹ ਤੁਹਾਨੂੰ ਵਿਖਾਈ। ਤੇ ਅੱਗੋਂ ਰੋਜ਼ਾਨਾ ਦੀ ਵੀਡੀਓ ਵਿੱਚ ਨਾ ਅਸੀਂ ਤੁਹਾਨੂੰ ਆਪਣਾ ਜਿਹੜਾ ਬੇਸਿਕ ਸਾਡਾ ਕੰਮਕਾਰ ਹੈ ਨਾ, ਉਸ ਦੇ ਬਾਰੇ ਦੱਸਾਈ ਤੇ ਦੱਸਾਈ ਕਿ ਕਿਹੜੇ ਸੈਲਮੈਨ ਸਾਡੇ ਕੋਲ ਆਏ ਨੇ ਤੇ ਕਿਹੜੇ ਨੂੰ ਅਸੀਂ ਪੇਮੈਂਟ ਦਿੱਤੀ, ਕਿਹੜੇ ਕੋਲ ਅਸੀਂ ਕਿਹੜੀ ਚੀਜ਼ ਪਰਚੇਜ਼ ਕਰਦੇ ਹਾਂ ਤੇ ਵਗੈਰਾ ਜਿਹੜਾ ਸਾਰਾ ਤੁਹਾਨੂੰ ਦੱਸਾਈ। ਤੇ ਅੱਛਾ ਦੋਸਤੋ, ਸੈਲਾਬ ਜ਼ੈਦਗਾਨ ਦੀ ਮਦਦ ਕਰਨ ਵਾਸਤੇ ਜਿਹੜਾ ਨਾ ਬਹੁਤ ਘੱਟ ਸਾਡੇ ਪਾਕਿਸਤਾਨ ਵਿੱਚ ਨਾ ਲੋਕ ਨਿਕਲੇ ਤੇ ਤੁਸੀਂ ਸਮਝ ਲਓ ਕਿ ਸਾਡੇ ਮਸਲਨ ਜਿਤਨੇ ਜਿਸ ਹਿਸਾਬ ਦੇ ਅਮੀਰ ਲੋਕ ਹਨ, ਜਿਤਨੀ ਤਾਦਾਦ ਵਿੱਚ ਅਮੀਰ ਲੋਕ ਹਨ, ਉਸ ਹਿਸਾਬ ਨਾਲ ਤੁਸੀਂ ਸਮਝ ਲਓ ਕਿ ਆਟੇ ਵਿੱਚ ਨਮਕ ਬਰਾਬਰ ਵੀ ਨਹੀਂ ਨਿਕਲੇ। ਤੇ ਬਹੁਤ ਜ਼ਿਆਦਾ ਅਮੀਰ ਲੋਕ ਹਨ ਤੇ ਅਜੇ ਤੱਕ ਤਾਂ ਨਹੀਂ ਨਿਕਲੇ, ਲੇਕਿਨ ਹੁਣ ਆਹਿਸਤਾ ਨਾ ਜਿਹੜੇ ਮਿਡਲ ਕਲਾਸ ਤੋਂ ਥੋੜ੍ਹੇ ਜਿਹੇ ਅੱਪਰ ਲੈਵਲ ਦੇ ਲੋਕ ਹਨ ਉਹ ਨਿਕਲ ਰਹੇ ਹਨ ਤੇ ਅੱਪਰ ਲੈਵਲ ਵਾਲੇ ਜਿਹੜੇ ਲੋਕ ਹਨ ਅਜੇ ਵੀ ਨਹੀਂ ਨਿਕਲ ਰਹੇ। ਤੇ ਦੂਸਰੀ ਤਰਫ ਅਗਰ ਇਹਨਾਂ ਦਾ ਮੁਵਾਜ਼ਨਾ ਕੀਤਾ ਵੰਜੇ ਇੰਡੀਅਨ ਸਿੱਖਾਂ ਨਾਲ ਤੇ ਉਹ ਸਿੱਖ ਜਿਹੜੇ ਨਾ, ਉਹ ਜਨਾਬ ਤੁਸੀਂ ਕਰ ਲਓ ਕਿ ਅਗਰ 10 ਬੰਦੇ ਮੁਤਾਸਰ ਹਨ ਸੈਲਾਬ ਨਾਲ ਤੇ 100 ਬੰਦਾ ਉਹਨਾਂ ਦੀ ਮਦਦ ਕਰਨ ਵਾਲੇ। ਤੇ ਇਸ ਇਤਨੀ ਜ਼ਿਆਦਾ ਤਾਦਾਦ ਵਿੱਚ ਨਾ ਸਿੱਖ ਲੋਕ ਜਿਹੜੇ ਨੇ ਉਹ ਆਪਣੀ ਆਵਾਮ ਵਾਸਤੇ, ਆਪਣੇ ਭੈਣਾਂ ਭਾਈਆਂ ਵਾਸਤੇ, ਉਹਨਾਂ ਦੀ ਮਦਦ ਵਾਸਤੇ ਨਿਕਲੇ ਹੋਏ ਤੇ ਉਹਨਾਂ ਦੀ ਭਰਪੂਰ ਮਦਦ ਕਰ ਰਹੇ ਨੇ। ਫਿਲਹਾਲ ਪਾਣੀ ਉੱਥੇ ਵੀ ਮੌਜੂਦ ਹੈ ਤੇ ਪਾਣੀ ਦੇ ਦੌਰਾਨ ਜਿਹੜਾ ਨਾ ਉਹਨਾਂ ਵਾਸਤੇ ਖਾਣਾ ਪੀਣਾ, ਉਸ ਤੋਂ ਬਾਅਦ ਮਤਲਬ ਜਿਹੜੇ ਟੈਂਟ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਉਹ ਇਤਨੀ ਵਾਫਰ ਮਿਕਦਾਰ ਵਿੱਚ ਮੌਜੂਦ ਹਨ ਕਿ ਲੈਣ ਵਾਲੇ ਜਿਹੜੇ ਥੋੜ੍ਹੇ ਪੈ ਗਏ। ਤੇ ਉਸ ਤੋਂ ਬਾਅਦ ਉਹਨਾਂ ਜ਼ਿੰਮੇਵਾਰੀ ਲਈ ਹੈ, ਕਾਫੀ ਲੋਕਾਂ ਜਿਹੜੇ ਖਾਂਦੇ ਪੀਂਦੇ ਹਨ ਉਹਨਾਂ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਇਹਨਾਂ ਲੋਕਾਂ ਨੂੰ ਨਾ ਪੂਰੀ ਤਰ੍ਹਾਂ ਜਨਾਬ ਨਾ ਆਬਾਦ ਕਰ ਸਾਈ, ਇਹਨਾਂ ਦੇ ਘਰ ਬਾਰ ਤਾਮੀਰ ਕਰਕੇ ਦਸਾਈ, ਇਹਨਾਂ ਦੀ ਫਸਲਾਂ ਦੇ ਜਿਹੜਾ ਨੁਕਸਾਨ ਹੋਇਆ ਅਸੀਂ ਉਹ ਵੀ ਪੂਰਾ ਕਰ ਸਾਈ। ਤੇ ਦੂਜੀ ਤਰਫ ਅਗਰ ਸਾਡੇ ਮੁਲਕ ਵਿੱਚ, ਸਾਡੇ ਜਿਹੜੇ ਪੰਜਾਬ ਵਿੱਚ ਨੁਕਸਾਨ ਹੋਇਆ ਤੇ ਉਹਨਾਂ ਵਾਸਤੇ ਜਿਹੜੇ ਮਤਲਬ ਸਾਬ ਇਸਤਾਤਾਤ ਲੋਕ ਹਨ, ਜਿਹੜੇ ਖਾਂਦੇ ਪੀਂਦੇ ਲੋਕ ਹਨ, ਉਹ ਕੀ ਕਰ ਰਹੇ ਤੇ ਉਹ ਇਹ ਕਰ ਰਹੇ ਕਿ ਬਈ ਵਕਾਰ ਬਿੰਡਰ ਜਿਹੜਾ ਨਾ ਉਹ ਨਾਸਿਕ ਢਿੱਲੋਂ ਅੰਜੁਮ ਸਰੋਇਆ ਇਹ ਪਹਿਲੇ ਦਿਨ ਤੋਂ ਸੈਲਾਬ ਜ਼ੈਦਗਾਨ ਦੀ ਮਦਦ ਵਾਸਤੇ ਅਮਲੀ ਤੌਰ 'ਤੇ ਮੈਦਾਨ ਵਿੱਚ ਮੌਜੂਦ ਹਨ ਤੇ ਜੋ ਕਰ ਸਕਦੇ ਨਾ ਉਹ ਕਰ ਰਹੇ ਹਨ। ਤੇ ਉਸ ਤੋਂ ਬਾਅਦ ਇਹ ਖਾਲਸਾ ਏਡ ਕੈਨੇਡਾ ਦੀ ਉਹ ਜਨਾਬ ਜਿਹੜਾ ਇਹਨਾਂ ਨੂੰ ਸਪੋਰਟ ਕਰ ਰਹੀ, ਇਸੇ ਤਰ੍ਹਾਂ ਹੋਰ ਬਾਹਰੋਂ ਲੋਕ ਨਾਲ ਸਪੋਰਟ ਕਰ ਰਹੇ ਜਿਨ੍ਹਾਂ ਦੀ ਮਦਦ ਦੇ ਨਾਲ ਇਹ ਜਨਾਬ ਨਾਲ ਕੰਮ ਕਰ ਰਹੇ, ਲੋਕਾਂ ਦੀ ਮਦਦ ਕਰ ਰਹੇ। ਤੇ ਉਸ ਦਾ ਸਿਲਾ ਵਕਾਰ ਬਿੰਡਰ ਨੂੰ ਕਿਹ ਮਿਲਿਆ ਕਿ ਵਕਾਰ ਬਿੰਡਰ ਨੂੰ ਤਕਰੀਬਨ ਕੋਈ ਮਹੀਨਾ ਹੋਣ ਵਾਲਾ ਉਹ ਜਨਾਬ ਸੈਲਾਬ ਜ਼ੈਦਗਾਨ ਦੀ ਮਦਦ ਵਾਸਤੇ ਪਾਣੀ ਦੇ ਵਿੱਚ ਮੌਜੂਦ ਹੈ ਤੇ ਉਦੋਂ ਜਨਾਬ ਉਸ ਦੇ ਉੱਤੇ ਪਰਚਾ ਹੋ ਗਿਆ। ਤੇ ਉਹ ਪਰਚਾ ਜਨਾਬ ਇਹ ਹੋਇਆ ਕਿ ਉੱਥੇ ਗੁਜਰਾਂ ਵਾਲੇ ਕੋਈ ਨਾ ਫਾਇਰਿੰਗ ਹੋਈ ਹੈ, ਕੋਈ ਲੋਕ ਹਨ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਹੈ ਤੇ ਦੂਸਰੇ ਕਿਸੇ ਗਰੁੱਪ ਕੀਤੀ ਹੈ ਤੇ ਉਹਨਾਂ ਜਨਾਬ ਨਾਲ ਵਕਾਰ ਬਿੰਡਰ ਦਾ ਵੀ ਨਾਂ ਦੇ ਦਿੱਤਾ ਕਿ ਇਹ ਵਕਾਰ ਬਿੰਡਰ ਫਾਇਰਿੰਗ ਸਾਡੇ ਤੇ ਕਰਾਈਏ ਤੇ ਇਹ ਸਾਡਾ ਨਾਂ ਅਸਲ ਮੁਜਰਮ ਹੈ। ਤੇ ਆਏ ਦੋਸਤੋ ਇਨਸਾਫ ਤੇ ਆਏ ਇਨਾਮ ਵਕਾਰ ਬਿੰਡਰ ਵਾਸਤੇ ਜਿਹੜਾ ਉਹ ਸੈਲਾਬ ਜ਼ੈਦਗਾਨ ਦੀ ਮਦਦ ਕਰ ਰਿਹਾ ਉਸ ਦਾ। ਤੇ ਯਾਰ ਅਜੀਬੋ ਗਰੀਬ ਲੋਕ ਹਨ, ਇਹਨਾਂ ਲੋਕਾਂ ਦੇ ਉੱਤੇ ਨਾ ਰੋਣ ਆਉਂਦਾ ਤੇ ਅੱਲਾਹ ਤਾਲਾ ਹੀ ਇਹਨਾਂ ਨੂੰ ਹਿਦਾਇਤ। ਤੇ ਬਾਕੀ ਦੋਸਤੋ ਹੁਣ ਤੁਹਾਨੂੰ ਵਿਖਾਉਂਦੇ ਹਾਂ ਉਹ ਵੀਡੀਓਜ਼ ਕਿ ਜਿਹੜੀਆਂ ਸੈਲਾਬ ਜ਼ੈਦਗਾਨ ਦੀਆਂ ਜਿਹੜਾ ਨੁਕਸਾਨ ਅੱਗੇ ਹੋਇਆ ਬਹਾਵਲ ਨਗਰ, ਸਾਈਵਾਲ, ਉਕਾੜਾ, ਉਸ ਤੋਂ ਬਾਅਦ ਕਸੂਰ, ਲਾਹੌਰ, ਗੁਜਰਾਂਵਾਲਾ, ਸ਼ੇਖੂਪੁਰਾ, ਉਸ ਤੋਂ ਬਾਅਦ ਸਿਆਲਕੋਟ, ਗੁਜਰਾਤ, ਚਨਿਓਟ, ਇਹਨਾਂ ਇਲਾਕਿਆਂ ਵਿੱਚ ਨੁਕਸਾਨ ਹੋਇਆ। ਤੇ ਹੁਣ ਨੁਕਸਾਨ ਹੋ ਰਿਹਾ ਮੁਲਤਾਨ, ਮੁਜ਼ੱਫਰਗੜ੍ਹ ਤੇ ਉਹਨਾਂ ਇਲਾਕਿਆਂ ਵਿੱਚ ਪਾਣੀ ਕਿਉਂ ਅੱਗੇ ਪਹੁੰਚ ਚੁੱਕਿਆ। ਤੇ ਇਹ ਹੁਣ ਮੈਂ ਵੀਡੀਓ ਵੇਖ ਰਿਹਾ ਇੱਕ ਬੰਦੇ ਦੀ ਤੇ ਇੱਥੇ ਜਨਾਬ ਜਿਹੜਾ ਦਿਹਾਤ ਹੈ ਨਾ, ਮਸਲਨ ਜਿਹੜੇ ਸੈਲਾਬ ਜ਼ਦਾ ਇਲਾਕੇ ਹੁੰਦੇ ਨੇ ਉਹਨਾਂ ਵਿੱਚ ਥੋੜ੍ਹੇ ਜਿਹੜੇ ਲੋਕ ਦਿਹਾਤ ਬਣਾਉਂਦੇ ਨੇ, ਜਿਹੜੇ ਘਰ ਬਣਾਉਂਦੇ ਨੇ ਥੋੜ੍ਹੇ ਜਿਹੇ ਬਾਕੀ ਜ਼ਮੀਨ ਦੇ ਨਾਲ ਉੱਚੇ ਬਣਾਉਂਦੇ ਨੇ ਤੇ ਇੱਥੇ ਲੋਕਾਂ ਮਤਲਬ ਉਸ ਹਿਸਾਬ ਨਾਲ ਘਰ ਥੋੜ੍ਹੇ ਜਿਹੇ ਉੱਚੇ ਬਣਾਏ ਹਨ। ਉਸ ਦੇ ਬਾਵਜੂਦ ਜਨਾਬ ਜਿਹੜਾ ਸੈਲਾਬ ਦਾ ਪਾਣੀ ਹੈ ਉਹਨਾਂ ਦੇ ਘਰਾਂ ਦੇ ਬਿਰਾਨਿਆਂ ਤੱਕ ਯਾਨੀ ਪਹੁੰਚਿਆ। ਅੱਧੇ ਯਾਨੀ ਜਿਹੜੇ ਘਰ ਹਨ ਉਹ ਡੁੱਬੇ ਵਿੱਚ ਸਮਾਨ ਉਹਨਾਂ ਦਾ ਤਬਾਹ ਹੋ ਗਿਆ, ਘਰ ਤਬਾਹ ਹੋ ਗਏ ਕਿਉਂ ਜਿਤਨੇ ਦਿਨਾਂ ਤੋਂ ਪਾਣੀ ਵਿੱਚ ਖਲੋਤਾ ਤੇ ਜ਼ਾਹਿਰ ਹੁਣ ਮਕਾਨ ਕਿੱਥੇ ਬਚਦੇ ਨੇ। ਚਲੋ ਜ਼ਮੀਨ ਜਿਹੜੀ ਨਾ ਮਿੱਟੀ ਜਿਹੜੀ ਉਹ ਖੁਰ ਪੈਂਦੀ, ਉਸ ਤੋਂ ਬਾਅਦ ਜਨਾਬ ਜਿਹੜੇ ਮਕਾਨ ਨੇ ਉਹ ਬਹਿ ਪੈਂਦੇ ਤੇ ਇਸੇ ਤਰ੍ਹਾਂ ਇਹਨਾਂ ਲੋਕਾਂ ਦਾ ਵੀ ਜਨਾਬ ਨੁਕਸਾਨ ਹੋ ਰਿਹਾ। ਉਸ ਤੋਂ ਬਾਅਦ ਜਿਹੜੇ ਦਿਹਾਤਾਂ ਤੋਂ ਬਾਹਰ ਜਿਹੜੀ ਜਾ ਹੁੰਦੀ ਨਾ ਉਹ ਮਤਲਬ ਮਸਲਨ ਜਿੱਕੀ ਬਣ ਪੈਂਦੀ, ਜਿਸ ਟਾਈਮ ਜ਼ਾਹਿਰ ਹੈ ਦਿਹਾਤ
ਉੱਚਾ ਹੋਵੇ ਤੇ ਥੋੜੀ ਉਚਾਈ ਤੇ ਬਣਿਆ ਹੋਵੇ ਤੇ ਬਾਹਰ ਜਿਹੜੀ ਜਹਾਜ਼ ਨਾਲ ਛਿੱਕੀ ਹੈ ਤੇ ਉਸ ਛਿੱਕੀ ਜਹਾਜ਼ ਉੱਤੇ 20 ਫੁੱਟ ਤੋਂ ਜ਼ਿਆਦਾ ਪਾਣੀ ਹੁਣ ਵੀ ਮੌਜੂਦ ਹੈ। ਇਹ ਅਲੀਪੁਰ ਦਾ ਇਲਾਕਾ ਬਣ ਜਾਂਦਾ ਤੇ ਉਸ ਤੋਂ ਬਾਅਦ ਹੈਡ 5 ਨਦ ਦਾ ਇਲਾਕਾ ਬਣ ਜਾਂਦਾ। ਤੇ ਇਸੇ ਤਰ੍ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਲਾਲਪੁਰ ਪੀਰਵਾਲਾ ਦੇ ਵਿੱਚ ਹਾਲਾਤ ਜਿਹੜੇ ਬਹੁਤ ਖਰਾਬ ਹਨ, ਉੱਥੇ ਇਸੇ ਤਰ੍ਹਾਂ ਪਾਣੀ ਮੌਜੂਦ ਹੈ। ਤੇ ਇਸ ਇਲਾਕੇ ਵਿੱਚ ਇੱਕ ਹੋਰ ਵੱਡਾ ਮਸਲਾ ਕਿ ਥੱਲੇ ਜਿਹੜੀ ਜ਼ਮੀਨ ਹੈ ਨਾ ਉਹ ਹੈ ਰੇਤਲੀ ਜ਼ਮੀਨ, ਤੇ ਉਹ ਰੇਤਲੀ ਜ਼ਮੀਨ ਜਿਹੜੀ ਨਾ ਉਹ ਬਹੁਤ ਜ਼ਿਆਦਾ ਪੋਲੀ ਹੋ ਗਈ ਤੇ ਉਹ ਜਨਾਬ ਨਾ ਜਿਸ ਟਾਈਮ ਕੋਈ ਬੰਦਾ ਵਿੱਚ ਪੈਰ ਰੱਖਦਾ ਨਾ ਜਾਂ ਜਿਹੜਾ ਕੋਈ ਉਸ ਦੇ ਵਿੱਚ ਕਿਸੇ ਕੰਮਕਾਰ ਵਾਸਤੇ ਉਤਰਦਾ ਨਾ ਤੇ ਉਹ ਦਲਦਲ ਹੁੰਦੀ ਤੇ ਉਸ ਦੇ ਵਿੱਚ ਉਹਨਾਂ ਥੱਲੇ ਹੀ ਲੈ ਪੈਂਦਾ ਤੇ ਉਹ ਖੁਰਦੀ ਪੈਂਦੀ। ਜਿਵੇਂ ਜਿਵੇਂ ਬੰਦਾ ਪੈਰ ਰੱਖਦਾ ਨਾ ਜਿਵੇਂ ਜਿਵੇਂ ਉਸ ਦੇ ਉੱਤੇ ਵਜ਼ਨ ਆਉਂਦਾ ਨਾ ਉਹ ਖੁਰਦੀ ਪੈਂਦੀ ਤੇ ਬੰਦਾ ਹੋਰ ਥੱਲੇ ਲਾਉਂਦਾ ਪੈਂਦਾ ਤੇ ਬੜੇ ਹਾਲਾਤ ਖਰਾਬ ਇਹਨਾਂ ਦਾ। ਤਾਲੇ ਯਾਰ ਰਹਿਮ ਕਰੇ। ਤੇ ਹੁਣ ਅੱਗੋਂ ਜਿਹੜਾ ਨਾ ਲੱਗ ਰਿਹਾ ਕਿ ਸਿੰਧ ਦੀ ਵਾਰੀ ਹੈ ਤੇ ਹੁਣ ਉਮੀਦ ਤਾਂ ਹੈ ਕਿ ਦਰਿਆ ਸਿੰਧ ਦੇ ਵਿੱਚ ਵੰਝ ਕੇ ਪਾਣੀ ਜਿਹੜਾ ਨਾ ਉਹ ਕੰਟਰੋਲ ਹੋਵੇ ਸੀ ਤੇ ਉਹਨਾਂ ਸ਼ੋਧਾਂ ਲੋਕਾਂ ਦਾ ਨੁਕਸਾਨ ਨਾ ਸੀ। ਚਲੋ ਇਹਨਾਂ ਦਾ ਤਾਂ ਹੋ ਜੂ ਗਿਆ, ਪੰਜਾਬ ਦੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਬਹੁਤ ਜ਼ਿਆਦਾ ਨੁਕਸਾਨ ਹੋਇਆ, ਜਿਤਨਾ ਆਖੀ ਨੇ ਇਤਨੀ ਘੱਟ। ਤੇ ਚਲੋ ਅੱਲਾਹ ਤਾਲਾ ਉਹਨਾਂ ਨੂੰ ਬਚਾਵੇ, ਉਹ ਵੀ ਸਾਡੇ ਭਾਈ ਹਨ ਸਿੰਧ ਵੀ। ਤੇ ਉਸ ਤੋਂ ਬਾਅਦ ਦੋਸਤੋ ਅੱਜ ਇਹ ਬੁੱਧ ਤੇ ਬੁੱਧ ਵਾਲੇ ਦਿਨ ਸਾਡੇ ਕੋਲ ਰੂਟੀਨ ਹੀ ਹੁੰਦੀ ਕਿ ਤਕਰੀਬਨ 5-6 ਸੇਲਮੈਨ ਹੁੰਦੇ ਨੇ। ਇੱਕ ਸੇਲਮੈਨ ਹੈ ਅਲਕਮਰ ਚਾਹ ਵਾਲਾ, ਉਹ ਸਾਡੇ ਕੋਲ ਛੁੱਟੀ ਕਰਾਉਂਦੇ ਨੇ, ਯਾਨੀ ਇੱਕ ਹਫ਼ਤੇ ਨੂੰ ਆਉਂਦੇ ਨੇ ਤੇ ਇੱਕ ਬੁੱਧ ਨੂੰ ਆਉਂਦੇ ਨੇ ਤੇ ਇੱਕ ਬੁੱਧ ਨੂੰ ਕੋਈ ਨਹੀਂ ਆਉਂਦੇ। ਤੇ ਉਹ ਜਿਸ ਦੜੇ ਆਵਣ ਉਸ ਦੜੇ ਅਸੀਂ ਡਾਢੇ ਔਖੇ ਹੁੰਦੇ ਹਾਂ, ਕਿਉਂ ਜੇ ਉਸ ਦੜੇ ਇੰਝ ਹੁੰਦਾ ਕਿ ਉਹਨਾਂ ਨੇ ਇੱਕ ਨਾ ਬਾਹਰੀ ਪੇਮੈਂਟ ਦੇਣੀ ਹੁੰਦੀ ਬਾਕੀ ਦੀ ਨਿਸਬਤ, ਤੇ ਉਸ ਦੀ ਵਜ੍ਹਾ ਤੋਂ ਬਾਅਦ ਜਿਹੜਾ ਨਾ ਥੋੜ੍ਹਾ ਜਿਹਾ ਕੰਮ ਪਰੇਸ਼ਾਨੀ ਦਾ ਬਾਇਸ ਬਣਦਾ। ਤੇ ਜੇ ਉਹ ਜਿਸ ਦੜੇ ਨਾ ਆਏ ਨਾ ਉਸ ਦੜੇ ਬਾਅਦ ਅਸੀਂ ਨਾ ਮਤਲਬ ਔਖੇ ਤਾਂ ਹੁੰਦੇ ਹਾਂ ਲੇਕਿਨ ਕੁਝ ਨਿਸਬਤਨ ਨਾ ਸੌਖੇ ਹੁੰਦੇ ਹਾਂ। ਤੇ ਅੱਜ ਦੀ ਮਤਲਬ ਰੂਟੀਨ ਵਿੱਚ ਇਹ ਆਈ ਕਿ ਦੁੱਧ ਹੀ ਆਇਆ, ਉਸ ਕੋਲੋਂ ਦੁੱਧ ਲਵੀਂਦਾ ਤੇ ਉਸ ਦੀ ਰੋਜ਼ਾਨਾ ਦੀ ਪੇਮੈਂਟ ਦੀ ਹੁੰਦੀ ਉਹ ਦਿੱਤੀ। ਉਸ ਤੋਂ ਬਾਅਦ ਅੰਡੇ ਆਏ ਉਹ ਖਰੀਦੇ ਤੇ ਉਹਨਾਂ ਦੀ ਪੇਮੈਂਟ ਦਿੱਤੀ। ਉਸ ਤੋਂ ਬਾਅਦ ਜਨਾਬ ਸਾਡੇ ਕੋਲ ਇੱਕ ਹੁਣ ਅੱਗੋਂ ਆਉਣਾ ਸੈਲਾਂਟੀ ਵਾਲਾ ਸੇਲਮੈਨ, ਪਹਿਲੇ ਜਿਹੜਾ ਨਾ ਲੂ ਬਿਸਕਟ ਵਾਲਾ ਹੋ ਕੇ ਗਿਆ ਤੇ ਉਸ ਨੂੰ ਪੇਮੈਂਟ ਦਿੱਤੀ। ਹੁਣ ਆਉਣਾ ਸਲਾਂਟੀ ਵਾਲੇ ਨੂੰ ਦੇਣੀ ਤੇ ਉਸ ਦਾ ਤਕਰੀਬਨ ਬਿੱਲ ਮੁੱਕਾ ਵਦਾ, ਉਸ ਨੂੰ ਨਾਲ ਆਰਡਰ ਬਣਾ ਲਿਆ ਸੀ, ਉਹ ਕੱਲ੍ਹ ਦੇਵੇ ਸੀ ਤੇ ਜਿਹੜੇ ਥੋੜ੍ਹੀ ਬਹੁਤ ਦੀ ਪੇਮੈਂਟ ਰਹਿ ਗਈ ਉਹ ਦੇ ਕੇ ਜਨਾਬ ਪਿਛਲਾ ਬਿੱਲ ਕਲੀਅਰ, ਅੱਗੋਂ ਨਵਾਂ ਬਿੱਲ ਚੱਲ ਪੋ ਸੀ। ਤੇ ਉਸ ਤੋਂ ਬਾਅਦ ਸਾਡੇ ਕੋਲ ਆ ਜਾਣਾ ਨੇ ਬਿਸਕੋਨੀ ਬਿਸਕਟ ਵਾਲੇ ਹੁੰਦੇ ਨੇ, ਰਾਈਟ ਤੇ ਚੋਕਲੇਟੋ ਤੇ ਇਹ ਵਾਲੇ ਕੋਕੋਮੋ ਇਹਨਾਂ, ਉਸ ਨੂੰ ਕੁਝ ਪੇਮੈਂਟ ਦੇਣੀ ਹੈ ਜਿਹੜੀ ਮਸਲਨ ਕੋ ਆਦਰੀ ਬਣਦੀ ਹੈ ਉਹ ਦੇਣੀ। ਤੇ ਉਸ ਤੋਂ ਬਾਅਦ ਆਵੇ ਸੀ ਫਾਰ ਯੂ ਚਿਪਸ ਵਾਲਾ, ਉਸ ਨੂੰ ਦੇਣੀ। ਤੇ ਇਸ ਤਰ੍ਹਾਂ ਜਿਹੜਾ ਨਾ ਅੱਜ ਦੀ ਸਾਡੀ ਰੂਟੀਨ ਫਾਰ ਯੂ ਚਿਪਸ ਵਾਲੇ ਤੋਂ ਖਤਮ ਹੋ ਸੀ। ਉਸ ਦਾ ਟਾਈਮ ਹੈ ਕਦੀ ਉਹ ਆਵੇਂਦਾ 12 ਵਜੇ ਤੇ ਕਦੀ ਜਨਾਬ ਉਹ ਆਉਂਦਾ ਪਿਛਲੇ ਟਾਈਮ। ਜੇ ਪਿਛਲੇ ਟਾਈਮ ਆਵੇ ਤਾਂ ਵੱਧ ਅਸੀਂ ਸੌਖੇ ਹੁੰਦੇ ਹਾਂ, ਵੱਧ ਸੌਖੇ ਜਿਹੜੇ ਉਸ ਨੂੰ ਪੈਸੇ ਸ਼ੈਸੇ ਦੇ ਲਵੇਂਦੇ ਨੇ। ਤੇ ਕਿਉਂ ਜੇ ਪਹਿਲੇ ਟਾਈਮ ਸੇਲਮੈਨ ਜ਼ਿਆਦਾ ਹੁੰਦੇ ਨੇ ਤੇ ਬਸ ਜ਼ਿਆਦਾ ਉਹ ਜ਼ਾਹਿਰ ਬਾਤ ਜਿਤਨੇ ਵੀ ਪੈਸੇ ਹੋਣ ਉਹ ਦਿੰਦੇ ਜਨਾਬ ਮੁੱਕ ਹੀ ਜਾਂਦੇ। ਤੇ ਜੇ ਉਹ 12 ਵਜੇ ਆਵੇ ਨਾ ਤਾਂ ਉਸ ਟਾਈਮ ਅਸੀਂ ਥੋੜ੍ਹੇ ਔਖੇ ਹੁੰਦੇ ਹਾਂ, ਸਾਨੂੰ ਪੇਮੈਂਟ ਦੇਣੇ ਥੋੜ੍ਹੀ ਜਿਹੀ ਔਖੀ ਹੋਵੇ ਨਹੀਂ। ਤੇ ਜੇ ਅਗਰ ਉਹ ਪਿਛਲੇ ਟਾਈਮ ਆਵੇ ਨਾ ਬਸ ਸੌਖਾ ਆਰਾਮ ਸਕੂਨ ਨਾਲ ਉਸਨੂੰ ਜਿਹੜੇ ਜਨਾਬ ਹਾਜ਼ਰੀ ਬਣਦੀ ਨਾ ਉਹ ਦੇਵੀਂਦੀ। ਤੇ ਉਸ ਦਾ ਵੀ ਨਾ ਬਿੱਲ ਕੋਈ ਨਾ ਨੇੜੇ ਲੱਗਾ ਵਦਾ। ਤੇ ਅੱਜ ਜਨਾਬ ਉਸ ਨੂੰ ਵੀ ਨਾ ਕੋਈ 500 ਦੇ ਕੇ ਨਾ ਉਸ ਤੋਂ ਬਾਅਦ ਉਸ ਨਾਲ ਆਰਡਰ ਬਣਾ ਲਿਆ ਸੀ। ਤੇ ਕੱਲ੍ਹ ਇਨਸ਼ਾਅੱਲਾ ਮਾਲ ਆਵੇ ਸੀ। ਕੱਲ੍ਹ ਜਿਸ ਟਾਈਮ ਮਾਲ ਅਸੀਂ ਨਫਾਰ ਯੂ ਦਾ ਜਿਹੜਾ ਕੋਈ ਅਸਲ ਲਿਖਾਇਆ 2-3 ਡੱਬੇ ਲਿਖਾਉਣੇ ਪਾਉਣੇ ਤੇ ਉਹ ਇਨਸ਼ਾਅੱਲਾ ਤੁਹਾਨੂੰ ਵਿਖਾਈ। ਤੇ ਹੁਣ ਦੀ ਵੀਡੀਓ ਜਿਹੜੀ ਮੈਂ ਇੱਥੇ ਦੋਸਤੋ ਖਤਮ ਕਰਦੇ ਹਾਂ, ਕੱਲ੍ਹ ਮਿਲ ਸਾਂ ਨਵੀਂ ਵੀਡੀਓ ਵਿੱਚ ਤੇ ਨਵੀਆਂ ਗੱਲਾਂ ਬਾਤਾਂ ਦੇ ਨਾਲ। ਤੇ ਉਸ ਤੋਂ ਬਾਅਦ ਆਪਣੀ ਜਿਹੜੀ ਰੂਟੀਨ ਹੈ ਸੇਲ ਪਰਚੇਜ਼ ਦੀ ਉਹ ਤੁਹਾਨੂੰ ਵਿਖਾਈ।